ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 5 ਜੁਲਾਈ ਦਿਨ ਹੈਗਾ ਜੀ ਸੋਮਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ। ਕਾਲ 4159090503 415 909 0503। ਜੀ ਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਐਲਗਰ ਪ੍ਰਸ਼ਾਦ ਕੇਸ ਵਿੱਚ ਗ੍ਰਿਫਤਾਰ ਸਟੈਨ ਸਵਾਮੀ ਦਾ ਦੇਹਾਂਤ। ਐਲਗਰ ਪਰਿਸ਼ਦ ਜੀ ਜਲਗਾਰ ਪਰਿਸ਼ਦ ਵੀ ਕਹਿ ਦਿੰਦੇ ਆ। ਹਾਂਜੀ, ਇਹਦੇ ਵਿੱਚ ਅਰੈਸਟ ਸੀਗੇ ਸਵਾਮੀ ਸਟੈਨ ਵੀ ਕਹਿ ਦਿੰਦੇ ਆ, ਸਟੈਨ ਸਵਾਮੀ ਵੀ ਕਹਿ ਦਿੰਦੇ ਆ। ਅਸਲ ਦੇ ਵਿੱਚ ਇਹ ਉਹੀ ਨੇ ਜਿਹੜੇ ਇਹਨਾਂ ਨੇ ਕੁਛ ਬੁੱਧੀਜੀਵੀ ਕਵੀ ਵਰਵਰੇ ਹੋਰੀ, ਰੋਨਾ ਵਿਲਸਨ ਹੋਰੀ, ਇਹ ਸਾਰੇ ਫੜੇ ਸਨ। ਯਾਦ ਹੋਣਾ ਤੁਹਾਨੂੰ ਭੀਮਾ ਕੋਰੇਗਾਮ ਵਾਲੇ ਮਸਲੇ ਦੇ ਵਿੱਚ, ਹੁਣ ਤੁਹਾਨੂੰ ਬਖੂਬੀ ਚੇਤਾ ਆ ਜਾਣਾ ਹੈ। ਤੇ ਇਹ ਬੜੇ ਬਜ਼ੁਰਗ ਸਨ, ਤਕਰੀਬਨ ਇਹਨਾਂ ਦੀ ਏਜ ਮੇਰੇ ਖਿਆਲ ਦੇ ਨਾਲ 85 ਵਰਿਆਂ ਦੀ ਸੀ। ਇਹਨਾਂ ਨੇ ਪਿਛਲੀ ਮਰਤਬਾ ਜਦੋਂ ਜ਼ਮਾਨਤ ਲਾਈ ਆ, ਉਦੋਂ ਹੀ ਆਖਿਆ ਸੀਗਾ ਕਿ ਮੈਂ ਮਰ ਜਾਊਂਗਾ। ਨਹੀਂ, ਇਸ ਕਾਨੂੰਨ ਨੇ ਸੁਣਿਓ ਹੀ ਨਹੀਂ ਹੈ ਕਿਸੇ ਬਜ਼ੁਰਗ ਆਦਮੀ ਨੂੰ। ਤੇ ਇਹ ਕਹਿੰਦੇ ਆ ਕਿ ਜਾ ਤੇਰਾ ਪੋਤਰਾ ਸਾਨੂੰ ਸਰਕਾਰ 'ਚ ਸਮਰਥਨ ਦਿੰਦਾ ਜਾਂ ਨਜ਼ਾਰੇ ਲੈ। ਚੌਟਾਲਾ ਸਾਹਿਬ ਉਹ ਪ੍ਰਚਾਰ ਵੀ ਕਰ ਜਾਂਦਾ ਹੈ ਤੇ ਹਸਪਤਾਲ ਦੇ ਵਿੱਚ ਮੌਜ ਬਹਾਰ ਵੀ ਕਰ ਜਾਂਦਾ। ਪਰ ਇੱਕ ਬਜ਼ੁਰਗ, ਇਹਨੂੰ ਬੜੀ ਖਤਰਨਾਕ ਬਿਮਾਰੀ ਸੀ ਤੇ ਮੇਰੇ ਖਿਆਲ ਦੇ ਨਾਲ ਸਟ੍ਰॉ ਵਗੈਰਾ ਲੈਣ ਵਾਸਤੇ ਵੀ ਇਹਨੂੰ ਕੋਰਟ ਦੇ ਵਿੱਚ ਜਾਣਾ ਪਿਆ। ਤੇ NIA ਕਹਿੰਦਾ ਕਿ ਅਗਲੀ ਤਰੀਕ ਤੇ ਅਸੀਂ ਜਵਾਬ ਦੇਵਾਂਗੇ। ਵੇਖੋ ਕੀ ਅੰਤ ਲੈਣਾ ਬੰਦਿਆਂ ਦਾ। ਦੱਸੋ, ਗੱਲ ਇਹ ਆ ਕਿ ਜਦੋਂ ਕੋਈ ਬੇਲ ਮੰਗਦਾ, ਬੇਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਛੱਡ ਦਿੱਤਾ, ਉਹਦੀ ਜਾਨ ਛੱਡ ਦਿੱਤੀ ਆ। ਬੇਲ ਦਾ ਮਤਲਬ ਇਹ ਆ ਕਿ ਉਹਦਾ ਇੱਕ ਰਾਈਟ ਬਣਦਾ, ਉਸ ਰਾਈਟ ਦਾ ਇਸਤੇਮਾਲ ਕਰ ਰਿਹਾ ਵਾ। ਉਹ ਇੱਕ ਬਾਉਂਡ ਦੇ ਤਹਿਤ ਤੁਹਾਡੇ ਤੋਂ ਛੁਟਕਾਰਾ ਮੰਗਦਾ। ਹੁਣ ਕੇਸ ਦਾ ਟਰਾਇਲ 5 ਸਾਲ ਚੱਲੇ, 7 ਸਾਲ ਚੱਲੇ, ਤੁਸੀਂ ਕਿਸੇ ਨੂੰ ਰੁੰਗ ਕੇ ਰੱਖੋ ਔਰ ਬਾਅਦ ਦੇ ਵਿੱਚ ਕਹਿ ਦਿਓ ਕਿ ਤੂੰ ਬਰੀ ਆ। ਜਿਵੇਂ ਆ ਪਿਛਲੇ ਦਿਨਾਂ ਦੇ ਵਿੱਚ ਹੋਇਆ, ਇੱਕ ਮੁਸਲਮਾਨ ਨੌਜਵਾਨ ਨੂੰ ਇਹਨਾਂ ਨੇ 11 ਸਾਲ ਜੇਲ੍ਹ ਦੇ ਵਿੱਚ ਸਾੜਿਆ, ਮੁੜ ਕੇ ਬਰੀ ਹੋ ਗਿਆ। ਪੜ੍ਹਿਆ ਲਿਖਿਆ ਨੌਜਵਾਨ ਸੀ, ਉਹ ਕਹਿੰਦਾ ਕਿ ਮੇਰਾ ਸਮਾਂ ਮੋੜ ਦਿਓ, ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਕੋਈ ਮੁਆਵਜ਼ਾ ਨਹੀਂ ਚਾਹੀਦਾ, ਕੁਛ ਨਹੀਂ ਮੰਗਦਾ ਮੈਂ ਤੁਹਾਤੋਂ, ਇਹ ਮੁਲਕ ਸਾਡਾ ਆ। ਬਸ ਇੱਦਾਂ ਕਰੋ ਕਿ ਮੈਨੂੰ ਜਿਹੜਾ ਮੇਰਾ ਗੁਜ਼ਰਿਆ ਵਕਤ ਦੇ ਦਿਓ। ਹੁਣ ਗੁਜ਼ਰਿਆ ਵਕਤ ਆ, ਤੁਹਾਨੂੰ ਪਤਾ ਹੀ ਨਾ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਇੱਥੇ ਆਉਂਦਾ ਨਹੀਂ। ਕੁਲਦੀਪ ਮਾਨਕ ਨੇ ਕਿਹਾ ਲੰਘਿਆ ਵੇਲਾ ਹੀ ਤੇ ਮੁੜ ਕੇ ਹੱਥ ਆਉਂਦਾ ਨਹੀਂ ਹੈ। ਸੋ ਜੇ ਇੱਕ ਬਜ਼ੁਰਗ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਤੇ ਕੀ ਆਖਰ ਹੋਣ ਲੱਗੀ ਸੀ? ਕਿੱਥੇ ਭੱਜ ਜਾਣਾ ਸੀ? ਪਾਸਪੋਰਟ ਜ਼ਬਤ ਕਰਾ ਲੈਂਦੇ, ਕੋਈ ਪ੍ਰਾਪਰਟੀ ਜਿਹੜੀ ਆ ਉਹ ਬਾਉਂਡ ਦੇ ਵਿੱਚ ਰਖਾ ਲੈਂਦੇ, ਕੋਈ ਸ਼ਰਤ ਰੱਖ ਦਿੰਦੇ। ਸੋ ਕੇਸ ਚੱਲੀ ਜਾਂਦਾ, ਪਤਾ ਲੱਗ ਜਾਂਦਾ ਗਾਂਹ ਜਾ ਕੇ। ਔਰ ਵੇਖੋ, ਅਖਿਲ ਗਗੋਈ ਨੂੰ ਵੀ ਤਾਂ ਇਹਨਾਂ ਨੇ ਇਹੀ ਆਖਿਆ ਸੀਗਾ ਨਾ, NIA ਨੇ ਇਹੀ ਕਹਿ ਕੇ ਫੜਿਆ ਸੀਗਾ ਇਹ ਦੇਸ਼ ਵਿਰੋਧੀ ਆ, ਦੇਸ਼ ਧਰੋਹੀ ਆ। ਹੋ ਗਿਆ ਸਾਰੇ ਕੇਸਾਂ ਚੋਂ ਬਰੀ ਹੋ ਕੇ, ਨਾਲੇ MLA ਬਣਿਆ ਅਗਲਾ। ਅੱਜ ਹੀ ਜੇ ਤੁਸੀਂ ਦੇਖੋਗੇ ਨਾ, ਅੱਜ ਹੀ ਇੱਕ ਮਾਮਲੇ ਦੇ ਵਿੱਚ ਆਪਾਂ ਅੱਗੇ ਗੱਲ ਕਰ ਲਵਾਂਗੇ, ਚਲੋ ਲੰਮਾ ਹੋ ਜਾਏਗਾ ਟੌਪਿਕ। ਤਾਂ ਇਹ ਫੈਸਲਾ ਜਿਹੜਾ ਇਸ ਤਰ੍ਹਾਂ ਦਾ ਆਉਂਦਾ ਕੋਰਟ ਦੇ ਵਿੱਚੋਂ, ਉਹ ਬਹੁਤ ਹੈਰਾਨ ਕਰਦਾ ਜਦੋਂ ਸਾਲਾਂ ਦੇ ਸਾਲ ਗੁਜ਼ਰ ਜਾਂਦੇ ਨੇ। ਹੁਣ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ,
ਜੇ ਆਪਾਂ ਇਸ ਕੇਸ ਨੂੰ ਪੜਚੋਲੀਏ, ਇੱਕ ਪ੍ਰੋਗਰਾਮ ਸੀਗਾ, ਠੀਕ ਹੈ ਨਾ, ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜੇ ਸਾਡੇ ਪਛੜੇ ਵਰਗ ਸੀ, ਸ਼ਡਿਊਲ ਕਾਸਟ ਭਾਈਚਾਰੇ ਦੇ, ਉਹਨਾਂ ਨੇ ਤੇ ਅੰਗਰੇਜ਼ਾਂ ਨਾਲ ਰਲ ਕੇ ਜਿੱਤ ਪ੍ਰਾਪਤ ਕੀਤੀ ਸੀਗੀ। 200 ਸਾਲ ਪੂਰਾ ਹੋਣਾ ਸੀਗਾ ਜਦੋਂ ਇੱਕ ਪ੍ਰੋਗਰਾਮ ਉਹ ਲਿਖਿਆ ਗਿਆ ਸੀਗਾ, ਤੇ ਸਾਰੇ ਬੁੱਧੀਜੀਵੀ ਚਿੰਤਕ ਇਕੱਠੇ ਹੋਏ ਸਨ। ਉੱਥੋਂ ਹਮਲਾ ਹੋਇਆ, ਕਹਾਣੀ ਵਿਗੜੀ। ਪਹਿਲਾਂ ਤਾਂ ਦੂਜੀ ਧਿਰ ਨੂੰ ਦੋਸ਼ੀ ਬਣਾਇਆ ਗਿਆ, ਰਾਈਟ ਵਿੰਗ ਵਾਲੀ ਨੂੰ, ਪਰ ਬਾਅਦ ਦੇ ਵਿੱਚ ਸਾਰੀਆਂ ਕਹਾਣੀਆਂ ਬਦਲ ਗਈਆਂ। ਔਰ ਜਿੱਥੋਂ ਇਹ ਕਹਾਣੀ ਸ਼ੁਰੂ ਹੁੰਦੀ ਆ ਕਿ ਪ੍ਰਧਾਨ ਮੰਤਰੀ ਨੂੰ ਮਾਰਨਾ ਸੀ, ਇਹਨਾਂ ਨੇ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਸੀ, ਉਹਦੇ ਬਾਰੇ ਤਾਂ ਦੇਖੋ ਇੱਥੇ ਹੁਣੇ ਆ ਪਿਛਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ, ਮਾਰਚ ਅਪ੍ਰੈਲ ਦੀ ਗੱਲ ਆ ਕਿ ਇੱਕ ਤੁਹਾਡੀ ਇੱਥੇ ਅਮਰੀਕੀ ਫੋਰੈਂਸਿਕ ਕੰਪਨੀ ਆਰਸਨਲ, ਉਹਨੇ ਇਹ ਸਾਰੀ ਜਾਂਚ ਪੜਤਾਲ ਕਰਕੇ ਨਤੀਜਾ ਕੱਢਿਆ ਸੀਗਾ ਕਿ 22 ਫਾਈਲਾਂ ਪਲਾਂਟਡ ਕੀਤੀਆਂ ਗਈਆਂ ਨੇ ਕੰਪਿਊਟਰ ਦੇ ਵਿੱਚ, ਰੋਨਾ ਵਿਲਸਨ ਦੇ ਕੰਪਿਊਟਰ 'ਚ ਜੀ। ਹੁਣ ਉਸ ਮੁੱਦੇ ਤੇ ਨਾ ਕੋਈ ਮੀਡੀਆ ਬੋਲਦਾ ਹੈ ਤੇ ਨਾ ਕੋਈ ਜੋ ਸਾਡੀ ਇੱਥੇ ਦੀ ਹੈਗੀ ਹੈ ਜੁਡੀਸ਼ਰੀ, ਨਾ ਉਹ ਕੋਈ ਗੌਰ ਕਰ ਰਹੀ ਆ ਕਿ ਜਦੋਂ ਬੁਨਿਆਦ ਹੀ ਝੂਠ ਤੇ ਟਿਕੀ ਹੋਵੇ। ਫਿਰ ਤੁਹਾਨੂੰ ਯਾਦ ਹੋ ਰਿਹਾ ਹੈ ਇੱਕ ਪੁਰਜ਼ਾ ਲਿਆ ਕੇ ਇਹਨਾਂ ਨੇ ਇਜ਼ਰਾਈਲ ਦਾ ਕੁਛ ਜਸੂਸੀ ਕਾਂਡ ਅੰਜਾਮ ਦਿੱਤਾ ਸੀਗਾ WhatsApp ਦੇ ਜ਼ਰੀਏ। ਬਿਲਕੁਲ ਉਹ ਇਹੀ ਜੇ ਚਿੰਤਕ ਸੀ, ਬੁੱਧੀਜੀਵੀ ਸੀ, ਜਾਂ ਉਹਨਾਂ ਦੇ ਲਾਇਰ ਵਗੈਰਾ ਸੀ ਜਿਨ੍ਹਾਂ ਦੀ ਜਸੂਸੀ ਕੀਤੀ ਗਈ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਪੱਧਰ ਤੱਕ ਇਹ ਚੀਜ਼ਾਂ ਅੱਗੇ ਜਾਂਦੀਆਂ ਨੇ। ਆਪਾਂ ਉਦੋਂ ਵੀ ਗੱਲਾਂ ਕਰਦੇ ਸੀਗੇ ਕਿ ਏਜੰਸੀਆਂ ਦੀਆਂ ਖੇਡਾਂ ਤੇ ਬਹੁਤ ਦੂਰ ਤੱਕ ਨੇ, ਸਾਰੀ ਦੁਨੀਆ ਦੇ ਵਿੱਚ ਇਹ ਖੇਡਾਂ ਖੇਡੀਆਂ ਜਾਂਦੀਆਂ ਨੇ। ਤੇ ਹੁਣ ਰੌਲਾ ਤੇ ਇਹ ਆ ਕਿ ਚਲੋ ਠੀਕ ਆ, ਝੂਠ ਸੱਚ ਦਾ ਨਿਸਤਾਰਾ ਕੋਰਟ ਨੇ ਕਰਨਾ ਹੈ। ਜੇ ਤੁਸੀਂ ਕਿਸੇ ਬੰਦੇ ਨੂੰ, ਹੁਣ ਜਿਵੇਂ ਇਹਨਾਂ ਨੂੰ ਅਕਤੂਬਰ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ, ਹਿਸਾਬ ਲਾ ਲਓ ਅਕਤੂਬਰ ਤੋਂ ਜੇ ਆਪਾਂ ਦਸੰਬਰ ਤੱਕ ਗਿਣੀਏ 3-4 ਮਹੀਨੇ ਉਹ ਹੋ ਗਏ, ਤੇ ਫਿਰ ਗਾਂ 7 ਮਹੀਨੇ ਆ ਹੋ ਗਏ, ਸਾਲ ਦੇ ਕਰੀਬ ਕਸਟਡੀ ਹੋ ਗਈ। ਜੇ ਬੰਦੇ ਨੂੰ ਛੱਡ ਦਿੱਤਾ ਜਾਂਦਾ ਤੇ ਕੀ ਫਰਕ ਪੈਂਦਾ? ਇਹ ਬਜ਼ੁਰਗ ਆਦਮੀ ਸੀਗਾ। ਦੂਜੀ ਚੀਜ਼ ਇਹ ਆ ਕਿ ਦੇਖੋ ਫਿਰ ਹਾਲਤ ਜਦੋਂ ਵਿਗੜ ਗਈ ਤਦ ਵੀ ਉਹਨੂੰ ਲਿਆਂਦਾ ਨਹੀਂ ਗਿਆ ਹਸਪਤਾਲ, ਕੋਰਟ ਦੇ ਥਰੂ ਆਇਆ ਉਹ। ਫਿਰ ਉਸ ਤੋਂ ਬਾਅਦ ਕਰੋਨਾ ਹੋ ਗਿਆ, ਫਿਰ ਵੈਂਟੀਲੇਟਰ ਤੇ ਚਲਾ ਗਿਆ ਸਟੀਨ ਸਵਾਮੀ, ਤੇ ਫਿਰ ਅੰਤ ਦੇ ਵਿੱਚ ਉਹਦਾ ਇੰਤਕਾਲ ਹੋ ਗਿਆ। ਸੋ ਇਹੀ ਕਹਾਣੀ ਹੈ। ਬਹੁਤ ਮੈਂ ਕਹੂੰਗਾ ਕਿ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕਿ ਸਿਸਟਮ ਦੀ ਹੱਤਿਆ, ਸਿਸਟਮ ਵੱਲੋਂ ਕੀਤੀ ਗਈ ਹੱਤਿਆ, ਉਸ ਤਰ੍ਹਾਂ ਦਾ ਇਹ ਆ ਸਾਰਾ ਕੁਛ ਕਿ ਤੁਸੀਂ ਕਿਸੇ ਬੰਦੇ ਨੂੰ ਜ਼ਮਾਨਤ ਦੇ ਸਕਦੇ ਹੋ। ਕਈ ਮਾਮਲਿਆਂ ਦੇ ਵਿੱਚ ਤੇ ਸਾਫ਼ ਤੌਰ ਤੇ ਜੁਡੀਸ਼ਰੀ ਜਿਹੜੀ ਆ ਉਹ ਦੇਖਦੀ ਹੈ ਕਿ ਮਾਮਲਾ ਜੀ ਇਹ ਬਣਾਇਆ ਹੀ ਫਰਜ਼ੀ ਹੈ, ਕਿ ਉਹ ਬੰਦੇ ਨੂੰ ਕਹਿੰਦੇ ਕਿ ਜਾ ਭੱਜਾ। ਇੱਕ ਮਾਮਲੇ ਦੇ ਵਿੱਚ ਪਤਾ ਵੀ ਲੱਗਦਾ, ਪਰ ਕਿਉਂਕਿ ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਜੋੜ ਦਿੱਤੀ ਜਾਂਦੀ ਆ, ਉਹਨੂੰ ਬਹੁਤ ਹਾਈ ਪ੍ਰੋਫਾਈਲ ਕਰ ਦਿੱਤਾ ਜਾਂਦਾ, ਕੋਈ ਉਸ ਕੇਸ ਤੇ ਨਿਗਾਹ ਹੀ ਨਹੀਂ ਮਾਰਦਾ। ਤਾਂ ਇਹ ਇਸ ਤਰ੍ਹਾਂ ਦੇ ਹਾਦਸੇ ਇਸ ਦੇਸ਼ ਦੇ ਵਿੱਚ ਆਮ ਜੀ ਗੱਲ ਆ, ਪਰ ਬਹੁਤ ਸੰਜੀਦਾ ਮੁੱਦਾ ਸੀ, ਸੰਵੇਦਨਸ਼ੀਲ ਮੁੱਦਾ ਸੀਗਾ, ਜਿਹਨੂੰ ਇਹ ਕਹਿ ਕੇ ਦਰਕਨਾਰ ਹੀ ਕਰ ਦਿੱਤਾ ਗਿਆ, ਰੱਦ ਹੀ ਕਰ ਦਿੱਤਾ ਗਿਆ ਅਰਬਨ ਨਕਸਲਾਈਟ। ਐਸਾ ਜ਼ਹਿਰ ਭਰ ਦਿੱਤਾ ਗਿਆ ਨਾਗਰਿਕ ਦੀ ਜ਼ਹਿਨੀਅਤ ਦੇ ਵਿੱਚ, ਕੈਫੀਅਤ ਦੇ ਵਿੱਚ, ਕਿ ਕੋਈ ਤੈਅ ਤੱਕ ਜਾਂਦਾ ਹੀ ਨਹੀਂ ਕਿ ਅਸੀਂ ਕੌਣ ਹੁੰਦੇ ਆ ਕਿਸੇ ਤੇ ਮੋਹਰ ਲਾਉਣ ਵਾਲੇ। ਕੋਰਟ ਫੈਸਲਾ ਕਰੇਗਾ, ਆਰਗੂਮੈਂਟ ਹੋਣਗੇ, ਫਿਰ ਪਤਾ ਲੱਗੇਗਾ। ਪਰ ਜਿਵੇਂ ਉਹ ਇੱਕ ਸ਼ਬਦ ਕੱਢ ਦਿੰਦੇ ਨੇ, ਕਹਿ ਦਿੰਦੇ ਆ ਫਲਾਣਾ ਲੈਫਟਿਸਟ, ਇਹ ਫਲਾਣਾ ਮਾਓਵਾਦੀ ਹੈ, ਅਰਬਨ ਨਕਸਲੀ ਹੈ, फलाना ਜਿਹੜਾ वो खालिस्तानी है, बस उस हिसाब ਨਾਲ ਅੱਗੇ ਦੱਬੀ ਆਉਂਦੇ। तो ये हादसा तो किसी दिन गुजरने वाला था, मैं बच भी जाता तो एक रोज मरने वाला था। सो ਉਹਨਾਂ ਨੂੰ ਪਤਾ ਸੀਗਾ ਕਿ ਮੈਂ ਮਰ ਜਾਣਾ ਹੈ। ਸੋ ਉਹਨਾਂ ਇਸੇ ਕਰਕੇ ਹੀ ਜੁਡੀਸ਼ਰੀ ਨੂੰ ਕਿਹਾ ਸੀਗਾ ਕਿ ਮੈਂ ਮਰ ਜਾਵਾਂਗਾ, ਬਹੁਤ ਔਖਾ ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰ ਲਈਏ ਸੋਸ਼ਲ ਮੀਡੀਆ ਤੇ ਲਿਖਣ ਵਾਲਿਆਂ ਖਿਲਾਫ ਹੋ ਰਹੀ ਕਾਰਵਾਈ ਤੋਂ ਸੁਪਰੀਮ ਕੋਰਟ ਵੀ ਹੈਰਾਨ। ਕੀ ਭਾਰਤ ਡੈਮੋਕ੍ਰੈਟਿਕ ਡਿਕਟੇਟਰਸ਼ਿਪ ਵੱਲ ਵੱਧ ਰਿਹਾ? ਦੇਖੋ ਗੱਲ ਜਿਹੜੀ ਆ ਉਹ ਤੇ ਵਾਕਈ ਹੁਣ ਸੋਚਣ ਵਿਚਾਰਨ ਵਾਲੀ। ਮੈਂ ਹਾਂ ਉਹ ਗੱਲ ਕਰਦਾ ਰੁਕ ਗਿਆ ਤਾਂ ਮੈਂ ਕਿਹਾ ਕਿ ਗੱਲਾਂ ਆਪਸ ਦੇ ਵਿੱਚ ਮਿਕਸਅਪ ਹੋ ਜਾਣੀਆਂ ਨੇ, ਫਿਰ ਸਮਾਂ ਵੀ ਜਿਹੜਾ ਵਾਧੂ ਲੱਗੇਗਾ। ਅੱਛਾ, ਗੱਲ ਇਹ ਆ ਕਿ ਜਿੱਥੇ ਸੋਸ਼ਲ ਮੀਡੀਆ ਤੇ ਲਿਖਣ ਤੇ ਵੀ ਕੇਸ ਦਰਜ ਹੋ ਰਹੇ ਆ ਤੇ ਸੁਪਰੀਮ ਕੋਰਟ ਖੁਦ ਚਿੰਤਾ ਜਤਾਉਂਦਾ ਕਿ ਤੇ ਬਹੁਤ ਭਿਆਨਕ ਪਰਿਸਥਿਤੀ ਹੈ। ਜਿੱਦਾਂ ਤੁਸੀਂ ਇੱਕ ਚਿੰਤਾ ਜ਼ਾਹਰ ਕੀਤੀ ਆ, ਤੁਸੀਂ ਵੀ ਇਸ ਮਿੱਟੀ ਦੇ ਵਿੱਚ ਜੰਮੇ ਜਾਏ ਹੋ, ਫਿਕਰਮੰਦੀ ਹੁੰਦੀ ਆ ਬੰਦਾ ਜਿੱਥੋਂ ਉੱਠਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹੀ ਫਿਕਰਮੰਦੀ ਹੈ। ਸ਼ਬਦਾਂ ਦਾ ਹੋ ਸਕਦਾ, ਸ਼ਬਦਾਂ ਦਾ ਫਰਕ ਹੋ ਸਕਦਾ, ਪਰ ਫਿਕਰਮੰਦੀ ਤਾਂ ਤਕਰੀਬਨ ਸੁਪਰੀਮ ਕੋਰਟ ਦੀ ਵੀ ਇਹੋ ਆ। ਜੇ ਤੁਸੀਂ ਦੇਖੋਗੇ ਪ੍ਰਤੀਕਰਮ, ਸੁਪਰੀਮ ਕੋਰਟ ਕਹਿੰਦਾ ਕਿ ਤੇ ਭਿਆਨਕ ਸਥਿਤੀ ਹੈ ਬਈ ਜੀ।
ਇਹ ਤਾਂ ਭਿਆਨਕ ਸਥਿਤੀ ਆ ਕਿ ਕੋਈ ਬੰਦਾ ਫੇਸਬੁੱਕ ਤੇ ਵੀ ਨਹੀਂ ਲਿਖ ਸਕਦਾ ਯਾਰ। ਕੋਈ ਬੰਦਾ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਇਸਤੇਮਾਲ ਕਿੱਥੇ ਕਰੇਗਾ? ਤੇ ਨਾਲੇ ਸਭ ਨੂੰ ਪਤਾ ਹੀ ਆਪਾਂ ਨੂੰ, ਇੱਕ ਜੇ ਕਹੀਏ ਤਾਂ ਜੇ ਕੋਈ ਚੰਗੇ ਸਕੂਲ 'ਚ 5ਵੀਂ ਪਾਸ ਬੱਚਾ ਵੀ ਹੈ ਨਾ, ਉਹ ਵੀ ਦੱਸ ਦੇਗਾ ਜਿਹੜਾ ਮਾੜਾ ਮੋਟਾ ਨੈਟ ਚਲਾਉਣ ਲੱਗ ਪਿਆ, ਕਿ 66A ਨੂੰ ਰੱਦ ਕਰ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਵੱਲੋਂ ਜੀ। ਤੇ ਇੱਕ SHO ਜਿਹੜਾ ਬੰਦਾ FIR ਦਰਜ ਕਰ ਰਿਹਾ ਵਾ, ਉਹਨੂੰ ਨਹੀਂ ਪਤਾ ਕਿ 66A ਬਣਦੀ ਹੋਈ ਨਹੀਂ ਹੈ, 66A ਨਹੀਂ ਬਣਦੀ। ਤਾਂ ਹੁਣ UP ਦਾ ਇਹ ਮਸਲਾ ਗਿਆ, ਇੱਕ NGO ਲੈ ਕੇ ਗਿਆ ਕਿ UP ਦੇ ਵਿੱਚ ਬੜਾ ਮੰਦਾ ਹਾਲ ਜੇ, ਜਿਹੜਾ ਵੀ ਕੋਈ ਸਰਕਾਰ ਦੇ ਉਲਟ ਬੋਲਦਾ ਆ ਉਹਨੂੰ ਨਾਲ ਦੀ ਨਾਲ ਇਹ ਵੱਡੇ ਕੇਸ ਦੇ ਵਿੱਚ ਅੜੁੰਗ ਦਿੰਦੇ ਆ। ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਇਹਦੇ ਤੇ ਸੁਪਰੀਮ ਕੋਰਟ ਨੇ, ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਉਹ ਪ੍ਰਤੀਕਰਮ ਫਰਮਾਇਆ ਕਿ ਨਹੀਂ, ਇਹ ਸਥਿਤੀ ਤੇ ਫਿਰ ਬਹੁਤ ਭਿਆਨਕ ਆ। ਇਹ ਵਾਕਈ ਭਿਆਨਕ ਸਥਿਤੀ। ਮੈਂ ਜਿਵੇਂ ਤੁਹਾਨੂੰ ਦੱਸਿਆ, ਅਖਿਲ ਗਗੋਈ ਵਰਗਿਆਂ ਨੂੰ ਇੰਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੱਦਤ ਦੇ ਨੱਕੇ ਚੋਂ ਲੰਘਾ ਕੇ ਬਾਅਦ ਦੇ ਵਿੱਚ ਕਾਨੂੰਨ ਮੰਨਦਾ ਕਿ ਹਾਂ ਭਾਈ ਧੱਕਾ ਹੋਇਆ। ਅਸੀਂ ਉਹ ਕੁੜੀ ਜਿਹੜੀ ਸੀਗੀ ਟੂਲ ਕਿੱਟ ਵਾਲੇ ਮਾਮਲੇ 'ਚ, ਉਹਦੇ 'ਚ ਦੇਖਿਆ ਸੀਗਾ ਨਾ ਕੋਰਟ ਨੇ ਕਿਵੇਂ ਧੱਜੀਆਂ ਉਡਾ ਦਿੱਤੀਆਂ ਸਨ। ਹੋਰ ਕਿੰਨੇ ਮਾਮਲੇ ਲੈ ਲਓ। ਸੋ ਇੱਥੇ ਕ੍ਰਿਟਿਸਿਜ਼ਮ ਨੂੰ ਮੈਂ ਇਹੀ ਕਹਿ ਰਿਹਾ ਸੀਗਾ ਕਿ ਦੇਖੋ, ਅਸੀਂ ਇਸ ਦੇਸ਼ ਦੇ ਵਿੱਚ ਕਿਸੇ ਨੀਤੀ ਦੇ ਵਿਰੋਧ ਦੇ ਵਿੱਚ ਨਹੀਂ ਆ, ਪਰ ਨੀਤੀ ਦੇ ਜਿਹੜੇ ਫਰਕ ਹੁੰਦੇ ਆ, ਨੀਅਤ ਦੇ ਫਰਕ ਹੁੰਦੇ ਆ, ਉਹਨਾਂ ਦੇ ਪ੍ਰਭਾਵ ਹੁੰਦੇ ਆ, ਉਹਨਾਂ ਚੀਜ਼ਾਂ ਤੋਂ ਡਰਦੇ ਘਬਰਾਉਂਦੇ ਆ ਕਿ ਨੀਤੀ ਤਾਂ ਮੰਨ ਲਓ ਹੁਣ ਕਿਸਾਨਾਂ ਦੇ ਹਿੱਤ ਦੇ ਵਿੱਚ ਲਿਆਂਦੀ ਜਾਵੇ, ਰਿਫਾਰਮਸ ਲਿਓ, ਵੈਲਕਮ ਹੈ, ਉਹਨਾਂ ਦਾ ਸਵਾਗਤ ਆ। ਜਿੱਥੇ ਜਿੱਥੇ ਕਮੀਆਂ ਪੇਸ਼ੀਆਂ ਨੇ, ਹੁਣ ਪੰਜਾਬ ਹੈ ਜਿਹੜਾ, ਇੱਥੇ ਸਾਡੇ ਰਿਫਾਰਮਸ ਦੀ ਜ਼ਰੂਰਤ ਆ। ਮੈਂ ਖੁਦ ਇਸ ਗੱਲ ਦੀ ਵਕਾਲਤ ਕਰਦਾ ਕਿ ਰਿਫਾਰਮਸ ਦੀ ਜ਼ਰੂਰਤ ਆ, ਕਿਉਂਕਿ ਅਸੀਂ ਪਛੜ ਰਹੇ ਹਾਂ। ਅਸੀਂ ਜਿਹੜੇ 21-22 ਫਸਲਾਂ ਬੀਜਦੇ ਸਕਦੇ, ਉਹ ਅਸੀਂ 2-4 ਫਸਲਾਂ ਤੱਕ ਹੀ ਮਹਿਦੂਦ ਰਹਿ ਗਏ ਆ। ਰਿਫਾਰਮਸ ਦੀ ਜ਼ਰੂਰਤ ਹੈ, ਸਾਡੇ ਕੋਲ ਕਿਉਂਕਿ ਵਸੀਲੇ ਆ, ਪਰ ਉਹ ਰਿਫਾਰਮਸ ਜਿਹੜੇ ਆ ਉਹ ਇੱਕ ਗਰੀਬ ਨੂੰ ਜਾਂ ਉਹਦੇ ਨਾਲ ਜੁੜੀ ਇੱਕ ਵਿਰਾਸਤ ਨੂੰ ਫਾਇਦਾ ਦੇਣ ਸਕੇ ਹੈ ਨਾ, ਆਮ ਬੰਦੇ ਨੂੰ ਫਾਇਦਾ ਦੇਣ ਸਕੇ ਫਾਇਦੇਮੰਦ ਆ। ਤੇ ਜੇ ਉਹਨਾਂ ਨੇ ਫਾਇਦਾ ਹੀ ਅਮੀਰ ਨੂੰ ਦੇਣਾ, ਫਿਰ ਉਹਨਾਂ ਨਾਲ ਸਵਾਲ ਖੜਨਾ ਤੇ ਉੱਥੇ ਫਿਰ ਨੀਅਤ ਤੇ ਸ਼ੱਕ ਤੇ ਹੋਏਗਾ ਹੀ ਹੋਏਗਾ। ਸੋ ਆ ਜਿਹੜੇ ਹੁਣ ਇਹਨਾਂ ਲੈ ਆਉਂਦੇ ਆ ਕਿ OTT ਤੇ ਨਿਯਮ ਲੈ ਆਉਂਦੇ, ਫਿਰ ਆਨਲਾਈਨ ਮੀਡੀਆ ਤੇ ਨਿਯਮ ਲੈ ਆਉਂਦੇ। ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਦਾ ਯਤਨ ਆ। ਕਾਨੂੰਨ ਇਹੀ ਕਹਿ ਕੇ ਬਣਾਏ ਜਾਂਦੇ ਆ ਕਿ ਦੇਸ਼ ਦੀ ਸਿਕਿਉਰਿਟੀ ਵਾਸਤੇ ਆ, ਲੋਕਾਂ ਵਾਸਤੇ ਆ, ਪਰ ਉਹਨਾਂ ਦਾ ਸਿੱਟਾ ਕੀ ਨਿਕਲਦਾ? ਹੁਣ ਤੁਹਾਡੇ ਸਾਹਮਣੇ ਇੱਕ ਮੈਂ ਮਿਸਾਲ ਦਿੰਦਾ ਕਿ ਕਿਸਾਨ ਕਿਵੇਂ ਸੱਚ ਸਾਬਤ ਹੋਏ ਆ। ਇੱਕ ਮਿਸਾਲ ਦਿੰਦਾ, ਸਾਡੇ ਤੇ ਮਹਿੰਗਾਈ ਜਿਹੜੀ ਆ ਉਹ ਕਹਿ ਲਓ ਅਰਬੀ ਘੋੜੇ ਵਾਂਗੂ ਛਾਲਾਂ ਮਾਰਦੀ, ਦੜੱਕੇ ਮਾਰਦੀ ਨਿਕਲ ਗਈ ਗਾਂ ਦੀ ਗਾਂ। ਹੁਣ ਇਹਨਾਂ ਨੇ ਦਾਲਾਂ ਦਾ ਜਿਹੜਾ ਸਟਾਕ ਸੀ ਉਹ ਨਿਸ਼ਚਿਤ ਕਰ ਦਿੱਤਾ ਕਿ ਜਿਹੜਾ ਥੋਕ ਦਾ ਵਪਾਰੀ ਆ ਉਹ 200 ਟਨ ਤੋਂ ਵਧੇਰੇ ਸਟਾਕ ਜਿਹੜਾ ਹੋਲਡ ਨਹੀਂ ਕਰ ਸਕਦਾ, ਜਿਹੜਾ ਪਰਚੂਨ ਦਾ ਉਹ 5 ਟਨ ਤੋਂ ਵੱਧ ਹੋਲਡ ਨਹੀਂ ਕਰ ਸਕਦਾ। ਇਹ ਤਦ ਸੰਭਵ ਹੋਇਆ ਕਿਉਂਕਿ ਉਹ ਕਾਨੂੰਨ ਸਟੇ ਹੋ ਗਏ। ਅਦਰਵਾਈਜ਼ 20-22% ਦਾ ਇਜ਼ਾਫਾ ਹੋਇਆ ਤੇ ਸਰਕਾਰ ਨੂੰ ਲੱਗਿਆ ਕਿ ਸਟਾਕ ਹੋਲਡਿੰਗ ਹੋ ਰਹੀ ਹੈ, ਬਲੈਕ ਹੋ ਰਹੀ ਹੈ, ਇਹਦੇ ਨਾਲ ਮਹਿੰਗਾਈ ਵੱਧ ਰਹੀ ਹੈ। ਤੇ ਨਹੀਂ ਤਾਂ ਉਹਦੇ ਕਾਨੂੰਨ ਦੇ ਮੁਤਾਬਕ ਜਿਹੜਾ ਕੇਂਦਰ ਦਾ ਕਾਨੂੰਨ ਆ, 50% ਜਦੋਂ ਰੇਟ ਵੱਧ ਜਾਂਦੇ ਸਰਕਾਰ ਫਿਰ ਐਕਸ਼ਨ ਚਾਉਣੀ ਸੀਗੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸਾਨ ਨਿਰੇ ਪੂਰੇ ਝੂਠੇ ਨਹੀਂ ਹੈਗੇ। ਚਲੋ ਕੁਛ ਮੁੱਦਿਆਂ ਤੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਠੀਕ ਆ, ਜਿਹੜੀ ਸਹਿਮਤੀ ਆ ਉਹ ਬਣਨੀ ਚਾਹੀਦੀ ਦੋਨਾਂ ਧਿਰਾਂ ਦੀ, ਪਰ ਕੁਛ ਮੁੱਦਿਆਂ ਤੇ ਤਾਂ ਨਿਰਾ ਪੂਰਾ ਹੀ ਧੱਕਾ ਹੈ ਨਾ ਜੀ। ਉਹਦੇ ਤੇ ਸਰਕਾਰ ਵੀ ਖੁਦ ਝੂਠੀ ਸਾਬਤ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਉਹੀ ਆ ਕਿ ਜਿੱਦਾਂ ਹੁਣ ਆਨਲਾਈਨ ਮੀਡੀਆ ਨੂੰ ਉਹ ਕਹਿੰਦੇ ਆ ਕਿ ਜੀ ਨਿਯਮ ਬਣਾਓ, ਨਿਯਮ ਬਣਾਓ। ਇਹ ਫੇਸਬੁੱਕ ਆਪਣੀ ਮਰਜ਼ੀ ਨਹੀਂ ਕਰ ਸਕਦਾ, ਟਵਿੱਟਰ ਆਪਣੀ ਮਰਜ਼ੀ ਨਹੀਂ ਕਰ ਸਕਦਾ, ਪਰ ਤੁਸੀਂ ਆਪਣੀ ਮਰਜ਼ੀ ਚਲਾਉਣੀ ਆ ਕਾਨੂੰਨ ਬਣਾ ਕੇ। ਕਿਉਂ? ਕਿਉਂਕਿ ਤੁਹਾਡੀ ਸਿਲੈਕਟਿਵ ਅਪਰੋਚ ਰਹੇਗੀ। ਤੁਸੀਂ ਕ੍ਰਿਟਿਸਿਜ਼ਮ ਨੂੰ ਜੋੜ ਦੇਣਾ ਦੇਸ਼ ਦੀ ਸਿਕਿਉਰਿਟੀ ਨਾਲ, ਤੁਸੀਂ ਕ੍ਰਿਟਿਸਿਜ਼ਮ ਨੂੰ ਜੋੜ ਦੇਣਾ ਕਿ ਸਰਕਾਰ ਦੇ ਵਿਰੁੱਧ ਸਾਜ਼ਿਸ਼ ਆ, ਜਿੱਦਾਂ ਆਹ ਅਰਬਨ ਨਕਸਲਾਈਟ ਵਾਲਾ ਮਸਲਾ ਨਿਕਲਿਆ। ਸੋ ਇਸੇ ਕਰਕੇ ਡਰ ਲੱਗਦਾ। ਤਾਂ ਇਹ ਸਥਿਤੀ ਜਿਹੜੀ ਆ ਵਾਕਈ ਭਿਆਨਕ ਆ। ਇਹ ਮੈਂ ਨਹੀਂ ਕਹਿ ਰਿਹਾ, ਸੁਪਰੀਮ ਕੋਰਟ ਇਸ ਗੱਲ ਤੇ ਮੋਹਰ ਲਾ ਰਿਹਾ। ਹੁਣ ਅਗਲੀਆਂ ਸੁਣਵਾਈਆਂ ਤੇ ਵੇਖੋ ਕੀ ਹੁੰਦਾ, ਪਰੰਤੂ ਇਹ ਗੱਲ ਸੱਚ ਆ ਕਿ ਕ੍ਰਿਟਿਸਿਜ਼ਮ ਨੂੰ ਜਾਨੀ ਵਿਚਾਰ ਨੂੰ ਵੀ ਇੱਥੇ ਸਪੇਸ ਹਾਸਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਚੌਖਟੇ 'ਚ ਜਾ ਕੇ ਖਲੋਣਾ ਪੈ ਰਿਹਾ ਵਾ। ਬਿਲਕੁਲ ਥੋੜ੍ਹੀ ਦੇਰ ਹੀ ਆ, ਜਦੋਂ ਉਹਨਾਂ ਦੀਆਂ ਵੀ ਇਹਨਾਂ ਨੇ ਸੁਣਨੀਆਂ ਬੰਦ ਕਰ ਦੇਣੀਆਂ, ਲੋਕਾਂ ਦੇ ਮਨਾਂ ਦੇ ਵਿੱਚ ਅਜਿਹਾ ਜ਼ਹਿਰ, ਅਜਿਹੀ ਨਫ਼ਰਤ ਜਿਹੜੀ ਉਹ ਭਰ ਦਿੱਤੀ ਗਈ ਆ, ਲੋਕ ਇੱਦਾਂ ਦੀ ਗੱਲ ਸੁਣ ਕੇ ਜਿਹੜੀ ਉਹ ਰਾਜੀ ਹੋਏ ਨਹੀਂ। ਅਗਲੀ ਗੱਲ ਕਰ ਲਈਏ ਬਿਜਲੀ ਸੰਕਟ
ਪੰਜਾਬ ਦਾ ਬਿਜਲੀ ਖਰੀਦ ਸਮਝੌਤਿਆਂ ਤੇ ਸਫੈਦ ਪੱਤਰ ਵਿਧਾਨ ਸਭਾ 'ਚ ਲਿਆਂਦਾ ਜਾਣਾ ਚਾਹੀਦਾ ਆ। ਸਿੱਧੂ ਦਾ ਆ ਗਿਆ ਜੀ ਫਿਰ ਬਿਆਨ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਅੱਗੇ ਤੇ ਵੈਸੇ ਸ਼ਾਇਰ ਤਾਂ ਉਹਨੇ ਬੜੇ ਪੜ੍ਹੇ ਆ, ਇਤਿਹਾਸ ਬਹੁਤ ਪੜ੍ਹਿਆ ਤੇ ਧਾਰਮਿਕ ਗ੍ਰੰਥਾਂ ਤੋਂ ਵੀ ਕਾਫੀ ਕੁਝ ਸਿੱਖਿਆ ਪਿਆ। ਸਿੱਧੂ ਦੀ ਜਿੰਨੀ ਕੋਈ ਜਾਣਕਾਰੀ ਆਪਾਂ ਦੇਖਦੇ ਹਾਂ ਬੋਲਾਂ ਰਾਹੀਂ, ਵਿਚਾਰਾਂ ਨਹੀਂ, ਅੱਛੇ ਬੁਲਾਰੇ ਨੇ, ਅੱਛੇ ਵਕਤਾ ਨੇ। ਪਰ ਉਹਨਾਂ ਨੇ ਮੈਨੂੰ ਲੱਗਦਾ ਸਤਿੰਦਰ ਸਰਤਾਜ ਨਹੀਂ ਸੁਣਿਆ ਜਿਹਨੇ ਆਖਿਆ ਸੀ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ। ਤਾਂ ਉਹ ਬਿਨਾਂ ਮੰਗਿਆ ਸਲਾਹ ਦਿੱਤੀ ਤੇ ਉਹਨਾਂ ਨੇ ਇਹਨਾਂ ਦੇ ਘਰ ਦੇ ਬਿੱਲ ਲੀਕ ਕਰਤੇ ਕਿ ਇਹ ਤੇ 18 ਲੱਖ ਦਾ ਡਿਫਾਲਟ ਰਿਹਾ ਜੀ, ਉਹਦੇ 'ਚੋਂ ਇੱਕ ਕਿਸ਼ਤ ਭਰੀ ਹੈ ਤੇ ਮੁੜ ਕੇ ਦੂਜੀ ਦੇ ਕੇ ਨਹੀਂ ਗਿਆ। ਫਿਰ ਇਹਨੂੰ ਖੜੇ ਪੈਰੀ 8 ਲੱਖ ਦਾ ਜੁਗਾੜ ਹੋਰ ਕਰਨਾ ਪਿਆ, 8 ਲੱਖ ਰੁਪਈਆ ਹੋਰ ਭਰਿਆ। ਹੁਣ ਫਿਰ ਮੈਦਾਨ 'ਚ ਆ ਗਿਆ ਕਿ ਹੁਣ ਲਓ ਹੁਣ ਕੀ ਕਰੋਗੇ। ਪਰ ਇੱਕ ਗੱਲ ਹੈ, ਵੈਸੇ ਚਲੋ ਡਿਫਾਲਟਰ ਹੋਣਾ ਤਾਂ ਡਿਫਾਲਟਰ ਦਾ ਤਾਂ ਬਹੁਤ ਵੱਡਾ ਚਿੱਠਾ ਹੈ ਮੇਰੇ ਕੋਲੇ। ਤਾਂ ਇਹਨਾਂ ਦੇ ਮਹਿਕਮੇ ਹੀ 2100 ਕਰੋੜ ਦੇ ਡਿਫਾਲਟਰ ਨੇ, 2100 ਕਰੋੜ ਦੇ। ਤਾਂ ਗੱਲ ਇਹ ਆ ਕਿ ਤੁਸੀਂ ਕਿਹੜ ਦੇ ਵਿੱਚ ਕਿਸੇ ਘਰ ਦਾ ਨਿੱਜੀ ਬਿੱਲ ਲੀਕ ਕਰ ਦਿਓ ਕਿਸੇ ਚੈਨਲ ਕੋਲੋਂ, ਇਹ ਤਾਂ ਬਹੁਤ ਗਲਤ ਗੱਲ ਹੈ ਨਾ। ਠੀਕ ਹੈ, ਉਹਨੂੰ ਨੋਟਿਸ ਭੇਜੋ, ਤੁਸੀਂ ਅੱਜ ਤੱਕ ਉਹਦੇ ਤੋਂ ਵਸੂਲੀ ਕਿਉਂ ਨਹੀਂ ਕੀਤੀ, ਸਵਾਲ ਰਹਿਣਗੇ। ਪਰ ਕੁਝ ਮਾਮਲਿਆਂ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਉਸ ਮਾਮਲੇ ਨੂੰ ਉਛਾਲ ਦਿਓ ਖਾਸ ਮੌਕੇ ਤੇ, ਗਲਤ ਗੱਲ ਆ। ਵਸੂਲੀ ਸਾਰਿਆਂ ਤੋਂ ਕਰੋ ਜਿਹੜਾ ਵੀ ਡਿਫਾਲਟ ਕਰਦਾ। ਪਰੰਤੂ ਚਲੋ ਅੱਗੇ ਚੱਲਦੇ ਆ। ਇਹਨਾਂ ਨੇ ਜਿੱਦਾਂ ਕਿਹਾ ਵਾ ਕਿ ਬਿਜਲੀ ਖਰੀਦ ਸਮਝੌਤਿਆਂ ਤੇ ਸਫੈਦ ਪੱਤਰ ਜਿਹੜਾ ਹੈ ਉਹ ਵਿਧਾਨ ਸਭਾ ਲਈ ਵਿਧਾਨ ਸਭਾ ਰਾਹੀਂ ਲਿਆਂਦਾ ਜਾਣਾ ਚਾਹੀਦਾ। ਅਸਲ ਦੇ ਵਿੱਚ ਕੀ ਆ, ਖਬਰ ਜਿਹੜੀ ਲੇਟੈਸਟ ਆ ਰੀਸੈਂਟਲੀ ਹੁਣ ਜਿਹੜੀ ਚਰਚਾ ਚੱਲਦੀ ਪਈ ਆ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਦਿੱਲੀ ਲਈ ਰਵਾਨਾ ਹੋ ਰਿਹਾ। ਹਾਲਾਂਕਿ ਪੁਖਤਾ ਜਾਣਕਾਰੀ ਨਹੀਂ ਹੈ, ਚਰਚਾਵਾਂ ਨੇ ਕਿ ਪਤਾ ਨਹੀਂ ਸੁਨੇਹਾ ਆਇਆ ਇਹ ਆ ਅਮਰਿੰਦਰ ਸਿੰਘ ਨੇ ਚਿੱਠੀ ਆਈ ਹੈ ਪਤਾ ਨਹੀਂ ਚਿੱਠੀ ਆਈ ਹੈ ਜਾਂ ਚਿੱਠੀ ਘੱਲੀ ਆ ਕਿ ਮੈਨੂੰ ਸਮਾਂ ਦਿਓ। ਪਰ ਇਹ ਆ ਕਿ ਕੱਲ ਸੰਭਾਵਨਾ ਹੈ ਇਸ ਗੱਲ ਦੀ ਕਿ ਅਮਰਿੰਦਰ ਸਿੰਘ ਉੱਥੇ ਮੁਲਾਕਾਤ ਕਰ ਸਕਦੇ ਆ ਹਾਈ ਕਮਾਂਡ ਦੇ ਨਾਲ। ਉਹ ਕਿਹਨੂੰ ਮਿਲਦੇ ਆ, ਰਾਹੁਲ ਨੂੰ ਮਿਲਦੇ ਆ, ਬੀਬੀ ਸੋਨੀਆ ਨੂੰ ਮਿਲਦੇ ਆ, ਉਹ ਤੇ ਚਲੋ ਕੱਲ ਨੂੰ ਪਤਾ ਲੱਗ ਜਾਏਗਾ, ਸਾਫ਼ ਹੋ ਜਾਏਗਾ। ਪਰ ਐਨ ਮੌਕੇ ਤੇ ਸਿੱਧੂ ਜਿਹੜਾ ਦਿੱਲੀ 'ਚ ਹੀ ਬੈਠਾ ਉਹ ਸੱਟ ਤੇ ਸੱਟ ਮਾਰੀ ਤੁਰਿਆ ਹੁੰਦਾ, ਕਿਉਂਕਿ ਬਿਜਲੀ ਦਾ ਮੁੱਦਾ ਇੱਕ ਐਸਾ ਮੁੱਦਾ ਬਣ ਗਿਆ ਜਿਹਦੇ ਵਿੱਚ ਹਾਈ ਕਮਾਂਡ ਜਿਹੜਾ ਆ ਨਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਪਾਸੇ ਨਹੀਂ ਫਾਰਗ ਕਰਕੇ ਨਹੀਂ ਛੱਡ ਸਕਦਾ। ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਤੂੰ 200 ਯੂਨਿਟ ਦਾ ਭਾਈ ਜਾ ਕੇ ਐਲਾਨ ਕਰ, ਅਮਰਿੰਦਰ ਸਿੰਘ ਨੇ ਉਹ ਵੀ ਨਹੀਂ ਕੀਤਾ। ਉਸ ਤੋਂ ਬਾਅਦ ਪੀਸੀ ਕਰ, ਇਹਨਾਂ ਨੇ ਇਹ ਵੀ ਨਹੀਂ ਕੀਤੀ ਸਰਕਾਰ ਵਾਲਿਆਂ ਨੇ। ਹੁਣ ਮੋਰਚੇ ਖੁੱਲ ਗਏ ਆ। ਹਾਲੇ ਤੇ ਕਿਸਾਨਾਂ ਨੇ ਮੋਤੀ ਮਹਿਲ ਦਾ ਘਰਾਓ ਕਰਨਾ ਸੀ, ਉਹਨਾਂ ਨੇ ਰੱਦ ਕਰ ਦਿੱਤਾ ਇਹਨਾਂ ਮੌਕੇ ਤੇ। ਥੋੜਾ ਜਿਹਾ ਮੈਨੂੰ ਲੱਗਦਾ ਲਿਹਾਜ਼ ਕਰ ਗਏ ਆ ਕਿ ਜੇ ਕਿਸਾਨ ਵੀ ਉਲਟ ਹੋ ਜਾਂਦੇ ਤੇ ਰਹਿ ਕਿਹੜੀ ਧਿਰ ਜਾਣੀ ਸੀ। ਸਾਰੀਆਂ ਸਿਆਸੀ ਪਾਰਟੀਆਂ ਤੇ ਮੋਰਚਾ ਲਾਈ ਖਲੋਤੀਆਂ। ਅੱਜ ਵੀ ਤੁਸੀਂ ਜੇ ਦੇਖੋਗੇ, ਮੈਨੂੰ ਹੋਰ ਦਾ ਤੇ ਪਤਾ ਨਹੀਂ, ਮੇਰੇ ਪਿੰਡ ਦੀ ਜਿਹੜੀ 24 ਘੰਟੇ ਦੀ ਸਪਲਾਈ ਆ ਉਹਦੇ ਤੇ ਹੁਣ ਤੱਕ ਜੇ ਆਪਾਂ ਸਵੇਰ ਦੇ 7 ਵਜੇ ਤੋਂ ਵੇਖੀਏ ਤੇ 9:30 ਤਕਰੀਬਨ 14.5 ਘੰਟਿਆਂ ਦੇ ਵਿੱਚ ਤਕਰੀਬਨ 6 ਘੰਟਿਆਂ ਦਾ ਕੱਟ ਸੀਗਾ ਸਾਹਮਣਾ। ਅੱਗੇ ਕਿੰਨਾ ਹੋਏਗਾ 10 ਘੰਟਿਆਂ ਦੇ ਵਿੱਚ ਪਤਾ ਨਹੀਂ ਹੈ। ਤਾਂ ਹੁਣ ਇਹ ਆਪ ਹੀ ਅੰਦਾਜ਼ਾ ਲਾ ਲਓ ਤੁਸੀਂ ਕਿ ਬਿਜਲੀ ਦਾ ਸੰਕਟ ਬਰਕਰਾਰ ਆ। ਸਿੱਧੂ ਸੱਟ ਤੇ ਸੱਟ ਮਾਰੀ ਜਾਂਦਾ ਹੈ ਔਰ ਦਿੱਲੀ ਤੁਰਨ ਤੋਂ ਪਹਿਲਾਂ ਉਹਨੇ ਇੱਕ ਨਵਾਂ ਸਿਆਪਾ ਗੱਲ 'ਚ ਪਾ ਦਿੱਤਾ, ਚਰਚਾ ਛੇੜ ਕੇ ਕਿ ਤੁਸੀਂ ਵਾਈਟ ਪੇਪਰ ਲਿਆਓ। ਔਰ ਵਾਈਟ ਪੇਪਰ ਲਿਆਓ ਕਿਹਦੇ ਥਰੂ? ਤੁਸੀਂ ਲਿਆਓ ਵਿਧਾਨ ਸਭਾ ਦੇ। ਔਰ ਵਿਧਾਨ ਸਭਾ ਦਾ ਜ਼ਿਕਰ ਸਿੱਧੂ ਜਾਣ ਬੁੱਝ ਕੇ ਕਰ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਖਲੋ ਕੇ ਆਖਿਆ ਸੀਗਾ ਕਿ ਅਸੀਂ ਵਾਈਟ ਪੇਪਰ ਲਿਆਵਾਂਗੇ ਇਸ ਮੁੱਦੇ ਤੇ। ਉਹਦੀ ਯਾਦਾਸ਼ਤ ਬੜੀ ਆ, ਉਹ ਤੇਜ਼ ਬੜਾ ਆ, ਉਹ ਬਿਲਕੁਲ ਭਮੀਰੀ ਵਾਂਗੂ ਘੁੰਮ ਜਾਂਦਾ ਸਿੱਧੂ। ਸੋ ਉਹਨੇ ਖੋਚੜੀ ਪੂਰਾ ਤਗੜਾ ਆ, ਉਹਨੇ ਕੱਢ ਲਈ ਘੁੰਡੀ। ਹੁਣ ਵਿਧਾਨ ਸਭਾ 'ਚ ਖੜ ਕੇ ਐਲਾਨ ਕੀਤੇ ਤੋਂ ਤੁਸੀਂ ਭੱਜ ਨਹੀਂ ਸਕਦੇ। ਪਰ ਜੇ ਤੁਸੀਂ ਵਾਈਟ ਪੇਪਰ ਲਿਆਉਂਦੇ ਉੱਥੇ ਤੁਸੀਂ ਫਸ ਜਾਣਾ ਹੈ। ਫਸ ਇਉਂ ਜਾਣਾ ਹੈ ਰਾਜ ਕਰਨਵੀਰ ਸਿੰਘ ਜੀ ਕਿਉਂਕਿ ਉਹੀ ਅਫਸਰ ਨੇ ਜਿਨ੍ਹਾਂ ਨੇ ਉਧਰੋਂ ਜਲੇਬੀਆਂ ਖਾਧੀਆਂ ਨੇ। ਉਹ ਪਿਛਲੀ ਸਰਕਾਰ 'ਚ ਵੀ ਸੀ, ਉਹ ਕੁਝ ਇਸ ਸਰਕਾਰ 'ਚ ਵੀ ਨੇ। ਤਾਂ ਜਵਾਬਦੇਹ ਤਾਂ ਇਹਨਾਂ ਨੂੰ ਹੋਣਾ ਪਏਗਾ ਕਿ ਤੁਸੀਂ ਪਿਛਲੇ ਕੀਤਿਆਂ ਤੇ ਕੀ ਕੀਤਾ, ਉਹ ਤੇ ਗੱਲ ਹੀ ਛੱਡੋ, ਤੁਸੀਂ ਤੇ ਆਪਣੇ ਨਾਲ ਵੀ ਉਹਨਾਂ ਨੂੰ ਰੱਖ ਛੱਡਿਆ। ਸੋ ਇਸ ਕਰਕੇ ਵਾਈਟ ਪੇਪਰ ਤੇ ਹੁਣ ਮੈਨੂੰ ਨਹੀਂ ਲੱਗਦਾ ਉਸ ਪਾਸੇ ਆਇਆ ਜਾਊਗਾ। ਪਰੰਤੂ ਬਿਜਲੀ ਵਾਲੇ ਮੁੱਦੇ ਤੇ ਕੈਪਟਨ ਨੂੰ ਦਿੱਲੀ 'ਚ ਕਰੰਟ ਜ਼ਰੂਰ ਲੱਗੇਗਾ, ਜਿਹੜੇ ਇਸ ਵੇਲੇ ਦੇ ਕਰੰਟ ਹਾਲਾਤ ਬਣੇ ਪਏ ਨੇ। ਜੀ ਬਿਲਕੁਲ।
ਅਗਲੀ ਗੱਲ ਕਰ ਲਈਏ। ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਜੁਲਾਈ ਨੂੰ ਰੋਸ ਪ੍ਰਦਰਸ਼ਨ ਪਾਰਲੀਮੈਂਟ ਵੱਲ ਨੂੰ ਵੀ ਕੂਚ ਕਰਨੀ ਹੈ ਜੀ, ਉੱਥੇ ਵੀ ਘਿਰਾਓ ਕਰਨਾ? ਹਾਂਜੀ, ਨਹੀਂ ਘਿਰਾਓ ਨਹੀਂ ਆਪਾਂ ਆਖ ਸਕਦੇ, ਜਿੰਨਾ ਕੁ ਮੈਂ ਸਮਝ ਸਕਿਆ। ਦਰਅਸਲ ਇਹ ਐਤਵਾਰ ਨੂੰ ਆਇਆ ਪ੍ਰੋਗਰਾਮ, ਤੇ ਖੁੱਲ ਕੇ ਮੈਂ ਇਹਨਾਂ ਦੀ ਪੀਸੀ ਸੁਣ ਨਹੀਂ ਸਕਿਆ। ਹੁਣ ਜੇ ਕਿਸੇ ਨੇ ਕੋਈ ਸੁਣੀ ਹੋਵੇ ਤਾਂ ਜ਼ਰੂਰ ਕਰੈਕਟ ਕਰ ਦਿਓ, ਪਰ ਮੈਨੂੰ ਇਉਂ ਲੱਗਿਆ ਕਿ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਵਿਉਂਤ ਆ ਉਹ ਕੁਝ ਇਸ ਤਰ੍ਹਾਂ ਹੈ ਕਿ ਇੱਕ ਜਥੇਬੰਦੀ ਜਿਹੜੀ ਆ ਮਾਨਸੂਨ ਸੈਸ਼ਨ ਦੇ ਵਿੱਚ ਉਧਰ ਨੂੰ ਕੂਚ ਕਰੇਗੀ ਔਰ ਸੰਸਦ ਦੇ ਬਾਹਰ ਖੜ ਕੇ ਵਿਰੋਧ ਪ੍ਰਗਟਾਏਗੀ। ਕੁਝ ਇਸ ਤਰ੍ਹਾਂ ਦੀ ਇਹਨਾਂ ਦੀ ਯੋਜਨਾਬੰਦੀ ਹੈ, ਕੁਝ ਇਸ ਤਰ੍ਹਾਂ ਦੀ ਇਹਨਾਂ ਦੀ ਵਿਉਂਤਬੰਦੀ ਹੈ। ਤੇ ਦੂਜੀ ਚੀਜ਼ ਜਿਹੜੀ ਆ ਕਿ ਮਹਿੰਗਾਈ ਵਾਲੇ ਮਸਲੇ ਤੇ ਦੇਖੋ, ਕੁਛ ਬੰਦੇ ਇਤਰਾਜ਼ ਕਰਦੇ ਆ ਕਿ ਇਹ ਕੈਸਾ ਅੰਦੋਲਨ ਆ, ਇਹ ਕੈਸੇ ਪ੍ਰੋਗਰਾਮ ਦੇ ਰਿਹਾ। ਮੇਰੇ ਖਿਆਲ ਦੇ ਨਾਲ ਸਹੀ ਨਬਜ਼ ਫੜ ਰਹੇ ਆ। ਮੈਂ ਮਹਿੰਗਾਈ ਦੀ ਤੁਹਾਨੂੰ ਅੱਗੇ ਗੱਲ ਦੱਸੀ ਆ ਕਿ ਦੇਖੋ, ਕਿਸਾਨ ਲਈ ਸਭ ਤੋਂ ਔਖਾ ਕਾਰਜ ਕੀ ਆ ਕਿ ਉਹ ਇੱਕ ਫਸਲ ਬੀਜਦਾ ਪਰ 36 ਚੀਜ਼ਾਂ ਨੂੰ ਬਾਜ਼ਾਰ ਚੋਂ ਲਿਆਉਣੀਆਂ ਪੈਂਦੀਆਂ ਨੇ। ਅੱਜ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੇਟ ਹਾਈਕ ਦਾ ਸ਼ਿਕਾਰ ਆ। ਕਾਰਨ ਸਿਰਫ ਤੇ ਸਿਰਫ ਇਹੋ ਆ ਕਿ ਟਰਾਂਸਪੋਰਟੇਸ਼ਨ ਦਾ ਖਰਚਾ ਵਧਿਆ ਔਰ ਉਹਦੇ ਪਿੱਛੇ ਵੱਡਾ ਕਾਰਨ ਹੈ ਤੇਲ। ਤੇ ਤੇਲ ਨਾ ਸਿਰਫ ਬਾਜ਼ਾਰੀ ਵਸਤੂਆਂ ਨੂੰ ਮਹਿੰਗੀਆਂ ਕਰਦਾ ਆ, ਉਹਦੀ ਸਭ ਤੋਂ ਵਧੇਰੇ ਖਪਤ ਹੋਣ ਵਾਲੇ ਖੇਤਰਾਂ 'ਚੋਂ ਇੱਕ ਖੇਤਰ ਖੇਤੀ ਵੀ ਆ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਇਸ ਮੁੱਦੇ ਤੇ ਜਿਹੜੀ ਉਹਨਾਂ ਨੇ ਨਬਜ਼ ਫੜੀ ਆ, ਮਾਫ ਕਰਨਾ ਕੋਈ ਅਸਹਿਮਤ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਨਬਜ਼ ਉਹਨਾਂ ਨੇ ਠੀਕ ਫੜੀ ਆ। ਕਿਉਂਕਿ ਇੱਕ ਤਾਂ ਸਿੱਧਾ ਕਿਸਾਨ ਦਾ ਬਹੁਤ ਵੱਡਾ ਘਾਟਾ ਹੋ ਰਿਹਾ। ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ। ਇੱਕ ਮੋਟਾ ਜਿਹਾ ਹਿਸਾਬ ਲਾ ਲਓ ਕਿ ਕਿਸਾਨ ਦਾ ਇਸ ਪ੍ਰਦਰਸ਼ਨ ਦੇ ਵਿੱਚ ਪਹਿਲਾਂ ਹੀ ਉਤਰਨਾ ਬਣਦਾ ਸੀ। ਮੈਂ ਕਹਿੰਦਾ ਲੇਟ ਹੋ ਗਿਆ, ਕਿਉਂਕਿ ਬੰਗਾਲ ਦੀਆਂ ਜਿਹੜੀਆਂ ਚੋਣਾਂ ਸਨ ਉਦੋਂ ਤੀਕ ਇਹਨਾਂ ਨੇ ਡੱਕੀ ਰੱਖਿਆ ਕੰਪਨੀਆਂ ਨੂੰ। ਉਸ ਤੋਂ ਬਾਅਦ ਤਕਰੀਬਨ 10 ਰੁਪਏ ਹੁਣ ਪੈਟਰੋਲ ਵੱਧ ਚੁੱਕਾ। ਮੇਰਾ ਮੰਨਣਾ 10-12 ਵੱਧ ਗਿਆ ਹੋਵੇਗਾ। ਰੋਜ਼ਾਨਾ ਹੀ ਵੱਧ ਜਾਂਦਾ, ਰੋਜ਼ਾਨਾ ਹੀ ਵੱਧ ਜਾਂਦਾ, ਤੇ ਉਹ ਤੋਂ ਡੱਕੀ ਰੱਖਿਆ ਇਹਨਾਂ ਨੇ। ਤੇ ਹਾਲੇ ਵੀ ਅੰਦਾਜ਼ਾ ਹੈ ਕਿ ਇਹ ਤੇਲ ਇੰਡੀਆ 'ਚ ਜੇ ਮੰਨ ਲਓ ਕੱਚੇ ਤੇਲ ਦੀਆਂ ਕੀਮਤਾਂ ਨਹੀਂ ਘਟਦੀਆਂ, 21-22 ਤੱਕ 22 ਤੱਕ ਕਹਿੰਦੇ ਘਟਣ ਦੀਆਂ ਸੰਭਾਵਨਾਵਾਂ ਨਹੀਂ ਹੈ, ਤਾਂ ਇਹ ਤੇਲ 125 ਤੱਕ ਵੀ ਜਾ ਸਕਦਾ ਹੈ। ਤਾਂ ਪਹਿਲਾਂ ਹੀ ਉੱਤਰ ਜਾਣਾ ਚਾਹੀਦਾ ਸੀਗਾ ਇਹਨਾਂ ਨੂੰ। ਤੇਲ ਦਾ ਖਰਚਾ ਕੀ ਆ? ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਿਜਲੀ ਜਿਹੜੀ ਆ ਨਾ, ਖੇਤੀ ਸੈਕਟਰ ਨੂੰ ਚਲੋ ਰੌਲਾ ਪਿਆ, ਖਿੱਚ ਧੂ ਕੇ ਹੁਣ ਤੇ 6 ਤੋਂ 7 ਘੰਟੇ ਕੋਈ ਆ ਜਾਂਦੀ ਹੋਊਗੀ, ਪਰੰਤੂ ਸਾਰਿਆਂ ਦੀਆਂ ਮੋਟਰਾਂ ਹੈ ਨਹੀਂ। ਔਰ 6-7 ਘੰਟੇ ਜਿਹਦੇ ਕੋਲ ਇੱਕ ਮੋਟਰ ਆ ਉਹ ਬਿਜਲੀ ਵੀ ਨਾਕਾਫੀ ਹੁੰਦੀ ਆ ਜਦੋਂ ਔੜ ਲੱਗੀ ਹੋਵੇ, ਪਾਣੀ ਖੜਦਾ ਨਹੀਂ ਝੋਨੇ 'ਚ। ਨਾਲ ਫੀਟਰ ਰੱਖਣਾ ਪੈਂਦਾ, ਇੰਜਨ ਰੱਖਣਾ ਪੈਂਦਾ ਹੈ, ਫੀਟਰ ਵੀ ਕਹਿ ਦਿੰਦੇ ਆਪਾਂ ਜਿਹਨੂੰ, ਉਹ ਨਾਲ ਰੱਖਣਾ ਪੈਂਦਾ ਆ। ਹੁਣ ਗੱਲ ਇਹ ਆ ਕਿ ਮੰਨ ਲਓ ਇੱਕ ਛੋਟਾ ਕਿਸਾਨ ਹੈ, ਉਹਦਾ 2 ਕਿੱਲੇ ਝੋਨਾ, 2 ਕਿੱਲਿਆਂ ਵਾਲੇ ਕੋਲ ਮੋਟਰ ਨਹੀਂ ਹੁੰਦੀ, ਉਹਦਾ ਕਨੈਕਸ਼ਨ ਲੈਣ ਦਾ ਕਹਿ ਲਓ ਕਿ ਮਾਜ਼ਰਾ ਹੀ ਨਹੀਂ ਹੁੰਦਾ, ਭਲੇ ਜ਼ਮਾਨੇ 'ਚ ਭਾਵੇਂ ਮਿਲਿਆ ਹੋਵੇ। ਜੇ ਉਹਨੇ ਤੇਲ ਤੇ ਪਕਾਉਣਾ ਵਾ, ਇੱਕ ਅੰਦਾਜ਼ਾ ਆ ਕਿ 100 ਤੋਂ 125 ਲੀਟਰ ਤੇਲ ਜਿਹੜਾ ਆ ਉਹ ਲੱਗ ਜਾਂਦਾ ਹੈ ਜੇ ਆਪਾਂ ਦੇਖੀਏ ਤਾਂ। ਇਹ ਅੰਦਾਜ਼ਾ ਹੈ, ਇੱਕ ਮੋਟੇ ਤੌਰ ਤੇ ਅੰਦਾਜ਼ਾ ਹੈ। ਪਰ ਜੇ ਉਹਦੀ ਕੀਮਤ ਚੱਲਦੇ ਸੀਜ਼ਨ ਦੇ ਵਿੱਚ, ਜਿਵੇਂ ਮੈਂ ਕਿਹਾ ਕਿ ਹੁਣ ਤੇਲ ਦੀਆਂ ਕੀਮਤਾਂ ਤੁਸੀਂ ਦੇਖ ਲਓ, ਪਿਛਲੇ ਸਾਲ ਦੇ ਮੁਕਾਬਲੇ ਆਪਾਂ ਡੀਜ਼ਲ ਵੇਖੀਏ ਉਹ ਤੇ ਤਕਰੀਬਨ 25-30 ਵੱਧ ਗਿਆ ਹੋਣਾ। ਹੋ ਸਕਦਾ ਇਹ ਮੋਟੇ ਅੰਦਾਜ਼ੇ ਆ, ਹੋ ਸਕਦਾ ਜ਼ਿਆਦਾ ਵੀ ਹੋਵੇ। ਹੁਣ ਅੰਦਾਜ਼ਾ ਲਾ ਲਓ ਕਿ 2.5 ਤੋਂ 3,000 ਸਿੱਧੀ ਹੀ ਕਾਸਟ ਜਿਹੜੀ ਆ ਪ੍ਰੋਡਕਸ਼ਨ ਦੀ ਵੱਧ ਗਈ ਜੀ। ਤੇ ਝੋਨੇ ਦਾ ਰੇਟ ਕਿੰਨਾ ਵਧਿਆ? ਉਹ ਵਧਿਆ 3 ਤੋਂ 4% ਜਾਂ 2.5%। ਤਾਂ ਕਿੱਥੇ ਰਹਿ ਗਿਆ ਮਾਮਲਾ ਕਿ ਇੱਕ ਪਾਸੇ 1 ਕਿੱਲੇ ਦਾ ਖਰਚਾ ਤੇਲ ਦਾ ਹੀ ਜਿਹੜਾ, ਡੀਜ਼ਲ ਦਾ ਮੈਂ ਤੁਹਾਨੂੰ ਮੋਟਾ ਜਿਹਾ ਅੰਦਾਜ਼ਾ ਲਾ ਕੇ ਦੱਸਿਆ ਵਾ, ਉਹਦੇ 'ਚ ਬਰੀਕੀ 'ਚ ਤੁਸੀਂ ਆਪ ਹੀ ਚੱਲ ਜਾਓ ਤੇ 100 ਲੀਟਰ ਵੀ ਮੰਨ ਕੇ ਚਲੋ ਜੇ ਲੱਗਦਾ ਝੋਨੇ ਦੇ ਸੀਜ਼ਨ ਦੇ ਵਿੱਚ, ਤੇ ਉਹ ਜੇ 25-30 ਰੁਪਏ ਵੀ ਵੱਧ ਗਿਆ ਪਿਛਲੇ ਸਾਲ ਦੇ ਨਾਲੋਂ, 2.5-3,000 ਅਗਲੇ ਦਾ ਖਰਚਾ ਵੱਧ ਗਿਆ। ਸੋ ਇਸ ਕਰਕੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ, ਲਓ ਜੀ ਇਹਨਾਂ ਦਾ ਮਹਿੰਗਾਈ ਨਾਲ ਕੀ ਤਾਲੁਕ ਹੈ, ਮੈਂ ਕਹਿੰਦਾ ਤੁਹਾਨੂੰ ਕਿਸਾਨੀ ਦੀ ਜਾਣਕਾਰੀ ਹੀ ਨਹੀਂ ਹੈ। ਟਰੈਕਟਰ ਸਲਫ ਮਾਰ ਕੇ ਖੇਤ 'ਚ ਲੈ ਜਾਓ, ਰਿਸ਼ਤੇਦਾਰ ਆਏ ਆ ਇਹ ਵਿਖਾਉਣੇ, ਲੈ ਜਾਓ ਭਾਵੇਂ ਕਿਆ ਜੋ ਅੰਬ ਪੱਕੇ ਆ ਉੱਥੇ ਦੇਖਦੇ ਆ, ਤਾਂ ਉਹ ਵੀ ਤੁਹਾਨੂੰ ਜੇ ਕੋਈ ਕਿਲੋਮੀਟਰ ਦਾ ਗੇੜਾ ਕੱਢਣਾ, 2 ਕਿਲੋਮੀਟਰ ਦਾ ਗੇੜਾ ਕੱਢਣਾ, ਵਿੱਚ ਉਹਦੇ ਵੀ ਕੋਈ 100-200 ਦਾ ਤੇਲ ਬਾਲਣਾ ਪੈਣਾ ਹੈ। ਸੋ ਇਹ ਕਹਿ ਦੇਣਾ ਕਿ ਲਓ ਜੀ ਕਿਸਾਨ ਦੇ ਅੰਨਾ ਅੰਦੋਲਨ ਬਣ ਗਿਆ, ਫਲਾਂ ਬਣ ਗਿਆ, ਇਹ ਇੱਦਾਂ ਕਰਦੇ ਆ, ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਬਲ ਗੇਮ ਖੇਡੀ ਆ। ਡਬਲ ਗੇਮ ਇਹ ਆ ਕਿ
ਆਪਣਾ ਪ੍ਰੋਟੈਸਟ ਦਾ ਪ੍ਰੋਗਰਾਮ ਵੀ ਦਿੱਤਾ। ਪਲੱਸ ਇਹ ਹੈ ਕਿ ਜੋ ਮੱਧ ਵਰਗ ਜਾਂ ਮੱਧ ਤੋਂ ਵੀ ਹੁਣ ਤੇ, ਕਿਉਂਕਿ ਬਹੁਤ ਸਾਰੇ ਲੋਕ ਮੱਧ ਵਰਗੀ ਸੀ ਜਿਹੜੇ ਉਹ ਹੇਠਾਂ ਚੱਲ ਗਏ, ਮੱਧ ਵਰਗ ਤੋਂ ਵੀ ਹੇਠਾਂ ਚੱਲ ਗਏ, ਉਹਨਾਂ ਨੂੰ ਕਿਤੇ ਨਾ ਕਿਤੇ ਨਾਲ ਜੋੜਨ ਦਾ ਯਤਨ ਕੀਤਾ, ਜਗਾਉਣ ਦਾ ਯਤਨ ਕੀਤਾ। ਇਸ ਦੇਸ਼ ਦੇ ਵਿੱਚੋਂ ਪ੍ਰੋਟੈਸਟ ਦੀ ਪਰੰਪਰਾ ਖਤਮ ਹੋ ਰਹੀ ਹੈ, ਮਰ ਰਹੀ ਹੈ। ਇਸ ਦੇਸ਼ ਦੇ ਵਿੱਚੋਂ ਆਪੋਜੀਸ਼ਨ ਜਿਹੜੀ ਆ ਉਹ ਰੀੜ ਵਿਹਾਉਣੀ ਹੋ ਚੁੱਕੀ ਆ, ਉਹਨਾਂ ਨੂੰ ਫਿਰ ਜਗਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਲੜਾਈ ਆਓ ਸਾਰੇ ਰਲ ਮਿਲ ਕੇ ਲੜੀਏ। ਸੋ ਮੇਰਾ ਮੰਨਣਾ ਕਿਸਾਨਾਂ ਨੇ ਕੁੰਡੀ ਜਿਹੜੀ ਆ ਸਹੀ ਫੜੀ ਆ। ਹਾਂ, ਹੁਣ ਲੋਕ ਇਹਦੇ 'ਚ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ, ਮੱਧ ਵਰਗ ਦਿੰਦਾ ਜਾਂ ਨਹੀਂ ਦਿੰਦਾ, ਉਹਨਾਂ ਦੀ ਸੋਚਣੀ ਆ ਭਾਈ। ਜੀ ਜੀ ਜੀ। ਅਗਲੀ ਗੱਲ, ਦਲ ਬਦਲੂ ਵਿਧਾਇਕ ਕੱਲ ਸਪੀਕਰ ਕੋਲ ਪੇਸ਼ ਹੋਣਗੇ। ਉਹ ਨਹੀਂ, ਹੁਣ ਇਹਦੇ ਚੋਂ ਕੀ ਨਿਕਲਣਾ ਦੱਸੋ? ਐਵੇਂ ਗੇੜੇ ਮਾਰਨੇ ਆ। ਚਲੋ ਇਹਨੇ ਨਾਲ ਇਹ ਚਾਹ ਪਾਣੀ ਪੀ ਲੈਣਗੇ। ਤੇ ਵੈਸੇ ਕਮਾਲ ਦੀ ਗੱਲ ਆ, ਜਿਹੜਾ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਚੋਂ ਜਿੱਤਿਆ, ਆਮ ਆਦਮੀ ਪਾਰਟੀ ਚੋਂ ਜਿੱਤਿਆ, ਫਿਰ ਆਪਣੀ ਇੱਕ ਪਾਰਟੀ ਬਣਾ ਲਈ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਪਤਾ ਨਹੀਂ ਆਪਣਾ ਪੰਜਾਬ ਪਾਰਟੀ ਚ ਕਿਹੜੀ ਸੀ। ਉਹਦੇ ਜ਼ੋਰ ਵਿਖਾਇਆ ਤੇ ਬਠਿੰਡੇ ਚੋਂ ਜ਼ਮਾਨਤ ਜ਼ਬਤ ਕਰਾਇਆ। ਫਿਰ ਉਸ ਤੋਂ ਬਾਅਦ ਦਿਲ ਨਹੀਂ ਲੱਗਿਆ, ਤੇਰੇ ਬਾਝੋਂ ਦਿਲ ਨਹੀਂ ਉਹ ਲੱਗਦਾ, ਫਿਰ ਕਾਂਗਰਸ ਦੇ ਵਿੱਚ ਚਲੇ ਗਿਆ। ਤੇ ਸਪੀਕਰ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਕਿ ਦਲ ਬਦਲੀ ਹੋ ਗਈ। ਕਮਾਲ ਦਾ ਸਪੀਕਰ ਹੈ ਨਾ। ਔਰ ਕਮਾਲ ਦੀ ਗੱਲ ਇਹ ਹੈ ਕਿ ਸਪੀਕਰ ਦੀ ਹਾਜ਼ਰੀ ਦੇ ਵਿੱਚ ਸਪੀਕਰ ਦੀ ਪਾਰਟੀ ਜੁਆਇਨ ਕਰਨ ਵਾਲੇ ਸੰਧੂਆ ਸਾਹਿਬ ਇੱਥੋਂ ਬਰਫੀ ਬੁਰਫੀ ਖਾ ਕੇ, ਗੁਲਾਬ ਜਾਮਨਾ ਖਾ ਕੇ ਤੇ ਵਾਪਸ ਫਿਰ ਆਮ ਆਦਮੀ ਪਾਰਟੀ 'ਚ ਚੱਲ ਗਏ। ਵੇਖੋ ਚੱਲਣ ਕੀ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਐਦੋਂ ਹਾਸੋਹੀਣਾ ਸਿਨੈਰੀਓ ਕੀ ਹੋਏਗਾ ਕਿ ਇੱਕ ਬੰਦਾ ਦੋ ਪਾਰਟੀਆਂ ਗਾ ਕੇ ਤੇ ਵਾਪਸ ਕਾਂਗਰਸ 'ਚ ਆ ਗਿਆ, ਹਾਲੇ ਵੀ ਉਹਦੀ ਵਿਧਾਇਕੀ ਕਾਇਮ ਆ। ਇੱਕ ਬੰਦਾ ਸੱਤਾਧਾਰੀਆਂ ਦੀ ਪਾਰਟੀ ਦਾ ਆਨੰਦ ਲੈ ਕੇ ਫਿਰ ਵਾਪਸ ਆਪਣੀ ਪਾਰਟੀ 'ਚ ਚੱਲ ਗਿਆ। ਇੱਥੋਂ ਵੱਧ ਕੀ ਯਾਰ ਹੋਏਗਾ? ਤਾਂ ਬਹੁਤ ਹਾਸੋਹੀਣੀ ਪਰਿਸਥਿਤੀ ਆ। ਪਰ ਦੱਸਦੇ ਆ ਕਿ ਕੱਲ ਨੂੰ ਮਾਨਸ਼ਾਹੀਆ, ਸੰਧੂਆ, ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਜਿਹੜੇ ਆ ਇੱਕ ਵਾਰੀ ਪੇਸ਼ ਹੋਣਗੇ। ਫਾਰਮੈਲਿਟੀ ਆ, ਕਿਉਂਕਿ ਜੇ ਹੁਣ ਮੰਨ ਲਓ ਵਿਧਾਇਕ ਜਿਹੜੇ ਸਾਰੇ ਅਸਤੀਫਾ ਦਿੱਤਾ ਜਿਹਨੇ ਜਾਂ ਵਾਪਸ ਲਿਆ, ਜਿਹੜੇ ਸਾਰੇ ਉਹ ਬਰਖਾਸਤ ਵੀ ਕਰ ਦਿੱਤੇ ਜਾਂਦੇ ਆ ਤੇ ਇਲੈਕਸ਼ਨ ਨਹੀਂ ਹੋਣਾ ਹੁਣ ਜੀ। ਹੁਣ ਇਲੈਕਸ਼ਨ ਕੀ ਹੋਣਾ ਹੈ? ਕਿਉਂਕਿ 6 ਮਹੀਨੇ ਘੱਟੋ ਘੱਟ ਤਿਆਰੀ 'ਚ ਚਲੇ ਜਾਂਦੇ ਆ। ਚੋਣ ਕਮਿਸ਼ਨ ਦਾ ਜੇ ਆਪਾਂ ਦੇਖੀਏ ਹੁਣ ਤੱਕ ਦਾ ਸਾਰਾ ਟਰੈਕ ਰਿਕਾਰਡ, ਤਾਂ 6 ਮਹੀਨੇ ਤੱਕ ਇਲੈਕਸ਼ਨ ਦੇਖ ਲੈਂਦੇ ਆ ਕਿ ਜੇ ਮੋਰੇ ਕੋਈ ਇਲੈਕਸ਼ਨ ਹੈਗਾ ਫਿਰ ਉਹਨੂੰ ਨਾਲ ਹੀ ਜੋੜ ਦਿੰਦੇ ਆ ਕਿ ਭਾਈ ਇਹ ਬਾਈ ਇਲੈਕਸ਼ਨ ਵੀ ਉਦੋਂ ਹੀ ਕਰਵਾ ਲਾਂਗੇ। ਤਾਂ ਜ਼ਾਰਾ ਜੀ ਗੱਲ ਇਹ ਆ ਕਿ ਇੱਥੇ ਤੇ ਆਮ ਇਲੈਕਸ਼ਨ ਹੋਣ ਵਾਲਾ ਜਿਹੜਾ ਵਿਧਾਨ ਸਭਾ ਦਾ ਹੁੰਦਾ। ਸੋ ਹੁਣ ਅਸਤੀਫੇ ਦਿੱਤੇ, ਜਿਵੇਂ ਬਲਦਾਂ ਵਾਲੀ ਗੱਲ ਹੈ ਨਾ, ਜਿਹੇ ਚੋਰਾਂ ਖੜੇ ਜਿਹੇ ਕਿੱਲੇ ਵਧੇ, ਇੱਕੋ ਜੀ ਗੱਲ ਆ। ਜਿੱਥੇ ਇੰਨਾ ਚਿਰ ਲੋਕਾਂ ਨੇ ਝੱਲ ਲਿਆ, 6 ਵਿਧਾਇਕ ਹੋਰ ਵੀ ਕੁਝ 6 ਮਹੀਨੇ ਝੱਲ ਲੈਣਗੇ ਲੋਕ। ਪਰ ਇਹਨਾਂ ਦੇ ਸਿਧਾਂਤ ਦੇਖ ਲਓ ਕਿ ਪਾਰਟੀਆਂ ਗਾਹ ਕੇ, ਦਲ ਬਦਲੀਆਂ ਕਰਕੇ, ਨਾ ਗੱਡੀ ਦੀ ਚਾਬੀ ਛੱਡੀ, ਨਾ ਗਨਮੈਨ ਛੱਡੇ, ਨਾ ਸਰਕਾਰੀ ਰਿਹਾਇਸ਼ਾਂ ਛੱਡੀਆਂ। ਗੱਲਾਂ ਪੁੱਛ ਲਓ, ਗੱਲਾਂ ਟਕੇ ਟਕੇ ਦੀਆਂ ਫੋੜਦੇ ਆ। ਜੀ ਜੀ ਬਿਲਕੁਲ ਜੀ। ਅਗਲੀ ਜੇ ਆਪਾਂ ਗੱਲ ਕਰ ਲਈਏ, ਗੁਰਦਾਸਪੁਰ ਵਿੱਚ 4 ਜੀਆਂ ਦੇ ਕਤਲ ਨੇ ਲੈ ਲਿਆ ਨਵਾਂ ਮੋੜ। ਲਾਸ਼ਾਂ ਜਿਹੜੀਆਂ ਚੌਂਕ 'ਚ ਰੱਖ ਕੇ ਲਾਇਆ ਗਿਆ ਧਰਨਾ। ਇਹ ਵੇਖੋ, ਕਤਲ ਹੋਏ ਸੀਗੇ ਕੱਲ, ਹੋਏ ਸੀ ਮੈਨੂੰ ਲੱਗਦਾ ਸਾਜਰੇ, ਐਤਵਾਰ ਸਵੇਰ ਨੂੰ ਹੋਏ ਸੀਗੇ। ਇੱਕੋ ਟੱਬਰ ਦੇ 6 ਜੀਆਂ ਤੇ ਫਾਇਰਿੰਗ ਹੋਈ ਸੀ। ਪਿੰਡ ਦੇ ਬੰਦੇ ਨਹੀਂ ਕੀਤੀ, ਸਿਰ ਤੇ ਖੂਨ ਸਵਾਰ ਸੀ, ਜਨੂਨੀ ਹੋ ਗਿਆ, ਦਰਿੰਦਾ ਬਣ ਗਿਆ। 4 ਬੰਦੇ ਮਰ ਗਏ, 2 ਬਚ ਗਏ। ਅੱਛਾ, ਇੱਕੋ ਟੱਬਰ ਦੇ 4 ਜੀ ਮਰ ਗਏ। ਹੁਣ ਜਿਹੜੀ ਗੱਲ ਚੱਲ ਕੇ ਆਈ ਸਾਹਮਣੇ ਉਹ ਇਹ ਨਿਕਲੀ ਕਿ ਅਸਲ ਦੇ ਵਿੱਚ ਮਾਮਲਾ ਪ੍ਰੇਮ ਸੰਬੰਧਾਂ ਦਾ ਸੀ ਤੇ ਜਿਹੜੇ ਮੁੰਡੇ ਦੇ ਸੰਬੰਧ ਸਨ, ਜਿਹੜੇ ਹਮਲਾਵਰ ਸੀ, ਉਹਨਾਂ ਦੀ ਕੋਈ ਕੁੜੀ ਹੋਏਗੀ, ਬੱਚੀ ਹੋਏਗੀ, ਤੇ ਉਹ ਮੁੰਡਾ ਬਚ ਗਿਆ। ਅੱਛਾ, ਬਹੁਤ ਸਾਰੇ ਅਖਬਾਰਾਂ ਨੇ ਵੀ ਲਿਖਿਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿਉਂਕਿ ਦੇਖੋ ਵੈਸੇ ਤੇ ਬਰਬਾਦ ਦੋਵੇਂ ਟੱਬਰ ਹੀ ਹੋ ਗਏ ਤੇ ਕਾਹਨੂੰ ਇਸ ਤਰ੍ਹਾਂ ਕੋਈ ਗੱਲ ਐਸੀ ਵੈਸੀ ਨਹੀਂ ਕਰਨੀ ਚਾਹੀਦੀ। ਤੇ ਕੁਝ ਕੁ ਮੀਡੀਆ ਅਦਾਰੇ ਜਿਹੜੇ ਆ ਨਾ, ਉਹ ਇਹਨੂੰ ਦੱਸ ਰਹੇ ਸੀ ਚੋਣ ਰੰਜਿਸ਼। ਹਾਲਾਂਕਿ ਜਿਹੜੇ ਪਰਿਵਾਰਕ ਮੈਂਬਰ ਮੈਂ ਜਿੰਨੇ ਕੁ ਸੁਣੇ ਆ ਟੈਲੀਵਿਜ਼ਨ ਚੈਨਲਾਂ ਤੇ, ਉਹ ਤੇ ਇਹੀ ਕਹਿੰਦੇ ਕਿ ਰੰਜਿਸ਼ ਹੈ, ਰੰਜਿਸ਼। ਗੱਲ ਖੁੱਲ ਕੇ ਨਹੀਂ ਕੋਈ ਦੱਸ ਰਹੇ ਸੀਗੇ, ਪਰ ਇੱਕ ਪਾਸਿਓਂ ਕਹਿ ਲਓ ਕਿ ਇਹ ਵਾਈ ਸਵਾਈ ਸੁਣੀ ਆ ਕਿ ਮਾਮਲਾ ਜਿਹੜਾ ਉਹ ਅਫੇਅਰ ਦਾ ਸੀਗਾ। ਹੁਣ ਇਹਨਾਂ ਨੇ
ਪ੍ਰੋਟੈਸਟ ਕੀਤਾ, ਲਾਸ਼ਾਂ ਰੱਖ ਕੇ ਇਹ ਕਹਿੰਦੇ ਆ ਕਿ ਨਾਲ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਵਗੈਰਾ ਵਗੈਰਾ। ਪਰ ਨਾਲ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਉਲਟ ਅਸੀਂ ਇਲੈਕਸ਼ਨ ਲੜਿਆ ਸੀ, ਤਦੇ ਸਾਡਾ ਨੁਕਸਾਨ ਹੋਇਆ। ਤੇ ਪੁਲਿਸ ਵਾਲੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਇਲੈਕਸ਼ਨ ਦੀ ਰੰਜਿਸ਼ ਸੀ, ਸਿਆਸੀ ਰੰਜਿਸ਼ ਸੀਗੀ, ਤੇ ਉਹ ਬੰਦੇ ਦੱਸਦੇ ਆ ਕਿ ਸੱਤਾਧਾਰੀ ਸੀ। ਤੇ ਜਿਹੜਾ ਕਾਂਗਰਸੀ ਵਿਧਾਇਕ ਆ ਸ੍ਰੀ ਹਰਗੋਬਿੰਦਪੁਰ ਦਾ ਜਿਹੜਾ ਵਿਧਾਇਕ ਆ ਬਲਵਿੰਦਰ ਸਿੰਘ ਲਾਡੀ, ਉਹ ਗਿਆ ਸੀਗਾ, ਉਹਦਾ ਵਿਰੋਧ ਵੀ ਹੋਇਆ, ਮੁਖਾਲਫਤ ਵੀ ਹੋਈ ਆ। ਉਹ ਹੁਣ ਇਹ ਗੱਲ ਕਹਿੰਦਾ ਨਹੀਂ ਨਹੀਂ ਨਹੀਂ, ਪੋਲੀਟੀਕਲੀ ਕੋਈ ਐਸੀ ਰਾਈਵਲਰੀ ਇਹਨਾਂ ਦੀ ਨਹੀਂ ਸੀ ਹੈਗੀ, ਇਹ ਮਸਲਾ ਦਰਅਸਲ ਕੋਈ ਹੋ ਰਿਹਾ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਵਿਧਾਇਕ ਇਹ ਗੱਲ ਆਖੀ ਜਾਂਦਾ, ਸੋ ਪੁਲਿਸ ਆਖੀ ਜਾਂਦੀ ਹੈ ਕਿ ਚੁਣਾਵੀ ਰੰਜਿਸ਼ ਸੀਗੀ। ਸੋ ਸਮਝ ਤੋਂ ਪਰੇ ਦੀ ਗੱਲ ਹੈ, ਪਰ ਬਹੁਤ ਵੱਡਾ ਖੂਨੀ ਕਾਂਡ ਹੋਇਆ। ਇਹਦੇ 'ਚ ਹੁਣ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਤੇ ਇਹ ਹੈ, ਵੈਸੇ ਕਾਤਲ ਦਾ ਟੱਬਰ ਇਹਨਾਂ ਨੇ ਅਰੈਸਟ ਕੀਤਾ, ਉਹਦੇ 'ਚ ਉਹਦੀ ਪਤਨੀ ਆ, ਉਹਦੇ 'ਚ ਉਹਦਾ ਸ਼ਾਇਦ ਇੱਕ ਭਰਾ ਵਾ, ਪਰ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਮੁੱਖ ਦੋਸ਼ੀ ਆ, ਉਹ ਤੇ ਹਾਲੇ ਫਰਾਰ ਹੈ, ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ। ਔਰ ਸਾਫ਼ ਹੋਣਾ ਚਾਹੀਦਾ ਕਿ ਅਸਲ ਦੇ ਵਿੱਚ ਮਾਜਰਾ ਕੀ ਸੀ, ਮਾਮਲਾ ਕੀ ਸੀ ਜੋ ਇੱਥੋਂ ਤੱਕ ਲੈ ਗਿਆ। ਜੇ ਇਲੈਕਸ਼ਨ ਦੀ ਰੰਜਿਸ਼ ਆ ਤਦ ਵੀ ਸੋਚਣ ਵਾਲਾ ਮਸਲਾ, ਤੇ ਜੇ ਕੋਈ ਬੱਚਿਆਂ ਦਾ ਆਪਸ ਦਾ ਕੋਈ ਅਫੇਅਰ ਦਾ ਮਾਮਲਾ ਸੀ, ਉਹ ਵੀ ਸੋਚਣ ਵਿਚਾਰਨ ਵਾਲਾ, ਕਿਉਂਕਿ ਉਹ ਵੀ ਸਮਾਜਿਕ ਇਸ਼ੂ ਹੈ। ਜੀ ਸ਼ੁਕਰੀਆ ਮਿੰਟੂ ਜੀ, ਸਮਾਜ ਦੇ ਪ੍ਰੋਗਰਾਮ ਦਾ ਸਮਾਪਤ, ਮਿਲਦੇ ਹਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਹਾਂਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ, ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।